ਪਿਛਲੇ ਕਈ ਦਿਨ ਸੋਸ਼ਲ ਮੀਡੀਆ ਤੇ ਵਾਹਵਾ ਰੌਣਕ ਜੀ ਲੱਗੀ ਰਹੀ। ਕਹਿੰਦੇ ਆਮ ਆਦਮੀ ਪਾਰਟੀ ਬਣ ਗਈ ਹੈ ਰਾਸ਼ਟਰੀ ਪਾਰਟੀ। ਪਟਾਕੇ ਪਟੂਕੇ ਵੀ ਚੰਗੇ, ਮਠਾਈਆਂ ਵਾਲਿਆਂ ਦੀ ਵੀ ਸੇਲ ਚੰਗੀ ਰਹੀ। ਪਰ ਹੁਣ ਦੱਸਦੇ ਸ਼ਰਮਾ ਜੀ, ਵਿਧਾਇਕਾਂ ਨੂੰ ਲੁਕਾਉਣ ਦੀ ਨੌਬਤ ਆ ਗਈ ਹੈ। ਖਬਰ ਇਹ ਗੱਲ ਕਹਿੰਦੀ ਹੈ ਕਿ ਗੁਜਰਾਤ ਦੇ ਵਿੱਚ ਮਿਸ਼ਨ ਲੋਟਸ ਦੀ ਚਰਚਾ ਹੈ ਤੇ ਗੱਲ ਇੱਥੋਂ ਤੱਕ ਅਪੜ ਗਈ ਹੈ ਵੀ 5 ਵਿਧਾਇਕ ਮਾਨ ਸਾਹਿਬ ਨੇ ਆਪਦੇ ਘਰੇ ਲੁਕੋਲੇ। ਹਜੇ 5 ਸਾਲ ਪਏ ਆ, ਕਿੰਨਾ ਕੁ ਚਿਰ ਲੁਕੋਈ ਰੱਖਣਗੇ। ਇਹ ਕੱਲ ਦੀਆਂ ਖਬਰਾਂ ਖੂਬ ਚਰਚਾ 'ਚ ਨੇ ਕਿ ਗੁਜਰਾਤ ਦੇ 5 MLA ਨੂੰ ਪੰਜਾਬ ਲਿਆ ਕੇ, ਚੰਡੀਗੜ੍ਹ ਲਿਆ ਕੇ ਮਾਨ ਜੀ ਸਾਹਿਬ ਨੇ ਆਪਣੇ ਵੱਲੋਂ ਕਮਰੇ ਬੁੱਕ ਕਰਾ ਕੇ ਪੰਜਾਬ ਭਵਨ 'ਚ ਰੱਖ ਲਿਆ। ਠੀਕ ਹੈ। ਉਹਨਾਂ ਦੇ ਪੰਜਾਬ ਆਉਣ ਦੀ ਜਾਂ ਚੰਡੀਗੜ੍ਹ ਪਹੁੰਚਣ ਦੀ ਕੋਈ ਵੀ ਵਿਅਕਤੀ ਅਧਿਕਾਰਤ ਪੁਸ਼ਟੀ ਨਹੀਂ ਕਰ ਰਿਹਾ। ਪਰ ਜਿਹੜੀਆਂ ਕਨਸੋਆਂ ਮਿਲੀਆਂ ਜਾਂ ਜਿਹੜੀਆਂ ਨੇ ਕੁਝ ਨੇ ਤੱਥ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਇਹ ਹਵਾਲਾ ਦਿੱਤਾ ਕਿ ਬਾਈ ਜੀ ਪੰਜਾਬ ਭਵਨ 'ਚ ਇਹਨਾਂ 5 MLA ਦੇ ਨਾਂ ਤੇ ਕਮਰੇ ਬੁੱਕ ਕਰਵਾਏ ਗਏ। ਠੀਕ ਹੈ। ਉਹ ਕਮਰੇ ਬੁਕਿੰਗ ਕਿਸ ਕੰਮ ਲਈ ਕਰਾਏ ਨੇ ਜੀ? ਕਿ ਉਹ ਇੱਥੇ ਘੁੰਮਣ ਆ ਰਹੇ ਨੇ ਜਾਂ ਉਹਨੂੰ ਲੁਕਾਉਣਾ ਹੈ? ਲੁਕਾਉਣਾ ਸਭ ਨੂੰ ਸਮਝ ਆਉਂਦਾ ਜੀ। ਤੁਹਾਡੇ ਧਿਆਨ 'ਚ ਹੋਏਗਾ ਪ੍ਰਵੀਨ ਜੀ, ਪਿਛਲੇ ਦਿਨੀ ਖੂਬ ਮੁੱਦਾ ਬਣਿਆ ਸੀ ਕਿ ਮਿਸ਼ਨ ਲੋਟਸ ਪੰਜਾਬ 'ਚ ਚਲਾਇਆ ਜਾ ਰਿਹਾ ਜੀ। ਹਾਂਜੀ, ਮੈਨੂੰ ਪਤਾ। ਆਮ ਆਦਮੀ ਪਾਰਟੀ ਦੇ MLA ਨੂੰ ਇੰਨੇ ਕਰੋੜ ਦੀ ਆਫਰ ਜੀ। ਹਾਂਜੀ ਸਾਡੇ 'ਚ ਆਜੋ ਜੀ, ਬੀਜੇਪੀ ਸ਼ਾਮਲ ਹੋਣ ਲਈ ਉਹਨਾਂ ਨੂੰ ਕਰੋੜਾਂ ਦੀ ਆਫਰ। ਹਾਂਜੀ, ਸ਼ੀਤਲ ਅੰਗਰਾਲ ਤੇ ਚੀਮਾ ਸਾਹਿਬ ਦੀਆਂ ਪ੍ਰੈਸ ਕਾਨਫਰੰਸਾਂ ਕੌਣ ਭੁੱਲਦਾ? ਪ੍ਰੈਸ ਕਾਨਫਰੰਸਾਂ ਤੁਹਾਡੇ ਬਿਲਕੁਲ। ਤੇ ਪਰ ਸ਼ੀਤਲ ਅੰਗਰਾਲ ਜਿਹੜਾ ਸੀਗਾ ਅੰਗਰਾਲ ਦਾ ML ਹੈ ਨਾ, ਉਹਨੂੰ ਜਾਂ ਹਰਪਾਲ ਚੀਮਾ ਨੂੰ ਜਾਂ ਹੋਰ MLA ਨੂੰ ਲੁਕਾਉਣਾ ਤਾਂ ਨਹੀਂ ਪਿਆ ਨਾ ਆਮ ਆਦਮੀ ਪਾਰਟੀ। ਕਿਉਂਕਿ ਉਹ ਪੰਜਾਬੀ MLA ਸੀ, ਉਹਨਾਂ ਨੂੰ ਦਿੱਲੀ ਲਿਜਾ ਕੇ ਜਾਂ ਚੰਡੀਗੜ੍ਹ 'ਚ ਕਿਤੇ ਲੁਕੋ ਕੇ ਤਾਂ ਨਹੀਂ ਰੱਖਣਾ ਪਿਆ ਨਾ। ਉਸੇ ਤਰ੍ਹਾਂ ਸਰਗਰਮ ਨੇ ਨਾ ਉਹ। ਜੀ। ਤੇ ਇਹਦਾ ਮਤਲਬ ਪੰਜਾਬੀ ਦਾ ਮਿਸ਼ਨ ਲੋਟਸ 'ਚ ਨਹੀਂ ਫਸੇ। ਉਹ ਸੱਚਾ ਸੀ ਜਾਂ ਝੂਠਾ ਸੀ, ਇਹ ਹੁਣ ਤਾਂ ਆਮ ਆਦਮੀ ਪਾਰਟੀ ਜਾਣਦੀ ਜਾਂ BJP ਵਾਲੇ ਜਾਣਦੇ ਨੇ। ਪਰ ਕੀ ਗੁਜਰਾਤ ਵਾਲੇ MLA ਇੰਨੇ ਮਤਲਬ ਹਲਕੇ ਨਿਕਲੇ ਇਹਨਾਂ ਦੇ ਕਿ ਇਹਨਾਂ ਨੂੰ ਲੁਕਾਉਣੇ ਪੈ ਗਏ? ਇਹਨਾਂ ਨੂੰ ਉਹਨਾਂ ਤੇ ਭਰੋਸਾ ਨਹੀਂ, ਜਾਂ ਮਤਲਬ ਕਿ ਉਹਨਾਂ ਨੂੰ BJP ਤੇ ਭਰੋਸਾ ਨਹੀਂ ਗਾ ਕਿ ਹਾਂ BJP ਇੰਨੀ ਇਹ ਖੇਡ ਸਕਦੀ ਆ। ਗੁਜਰਾਤ ਦੇ ਵਿੱਚ ਚਰਚਾ ਇਸ ਗੱਲ ਤੋਂ ਚੱਲੀ ਕਿ ਉਹਨਾਂ ਦੇ ਜਿਹੜੇ ਆਜ਼ਾਦ 3 MLA ਸੀ ਉਹ BJP ਦੇ ਪਾਲੇ 'ਚ ਜਾ ਬੈਠੇ। ਜੀ। ਤੇ ਇਹਨਾਂ ਦਾ ਇੱਕ MLA ਬਣਦਿਆਂ ਹੀ BJP ਦੀ ਜਿੱਤ ਦੀ, ਉਹਨਾਂ ਦੀ ਨੀਤੀਆਂ ਦੀ ਤਾਰੀਫ ਕਰਨ ਲੱਗ ਗਿਆ। ਤੇ ਇਹ ਚਰਚਾ ਚੱਲ ਪਈ ਕਿ ਲਓ ਜੀ ਇਹ ਤਾਂ ਗਿਆ ਉਹਨਾਂ ਕੰਨੀ। ਜੀ। ਤੇ ਇਸ ਤੋਂ ਪਹਿਲਾਂ ਕਿ ਉਹ ਉਧਰ ਨੂੰ BJP ਨੂੰ ਜਾਂਦਾ, ਗੁਜਰਾਤ ਤੇ ਪੰਜਾਬ ਤੋਂ ਲੀਡਰ ਆਮ ਆਦਮੀ ਪਾਰਟੀ ਦੇ ਗੁਜਰਾਤ ਪਹੁੰਚ ਗਏ ਜਦੇ। ਇਹਨਾਂ ਨੇ ਜਦੇ 5 MLA ਚੱਕੇ ਤੇ ਪਹਿਲਾਂ ਦਿੱਲੀ ਤੋਂ ਕਹਿੰਦੇ ਸਿੱਧੇ ਚੰਡੀਗੜ੍ਹ ਵੀ ਕਿੱਥੇ? ਮੁੱਖ ਮੰਤਰੀ ਸਾਹਿਬ ਦੇ ਕੋਟੇ 'ਚੋਂ ਪੰਜਾਬ ਭਵਨ 'ਚ 5 ਕਮਰੇ। ਤੇ ਉਹ 5 ਕਮਰੇ ਕਹਿੰਦੇ ਉਹਨੂੰ ਅਲਾਟ ਕੀਤੇ। ਉਹਨਾਂ ਨੂੰ ਕਹਿੰਦੇ ਜੀ ਅੰਮ੍ਰਿਤਸਰ ਦੀ ਕੁਝ ਨੂੰ ਸੈਰ ਵੀ ਕਰਾ ਲਿਆ, ਦਰਬਾਰ ਸਾਹਿਬ ਮੱਥਾ ਵੀ ਟਿਕਾ ਲਿਆ। ਪਰ ਅਜੇ ਤੱਕ ਨਾ ਕੋਈ ਫੋਟੋ ਆਈ ਆ, ਨਾ ਕੋਈ ਪੁਸ਼ਟੀ ਹੋਈ ਆ। ਪਰ ਕਮਰਿਆਂ ਦੀ ਚਰਚਾ ਬਾਹਰ ਆ ਗਈ ਆ ਕਿ ਕਮਰੇ ਉਹਨਾਂ ਦੇ ਨਾਂ ਤੇ ਬੁੱਕ ਨੇ। ਜੀ। ਸੋ ਜੇ ਕਮਰੇ ਬੁੱਕ ਨੇ ਤਾਂ ਫਿਰ MLA ਵੀ ਬੁੱਕ ਨੇ। ਸੋ ਇਹ ਬੁਕਿੰਗ ਫਿਰ ਇਸ ਲਈ ਮਤਲਬ ਕਿ 5 MLA ਕੀ ਇਸੇ ਲਈ ਲੁਕਾਉਣੇ ਪਏ ਕਿ ਉਹਨਾਂ ਨੂੰ BJP ਖਰੀਦ ਲੇਗੀ। ਕਿਉਂਕਿ ਆਪਾਂ ਕੱਲ ਸ਼ਾਇਦ ਗੱਲ ਕਰ ਰਹੇ ਸੀ ਕਿ 2/3 ਜੇਕਰ BJP ਤੋੜ ਗਈ ਇਹਨਾਂ ਦੇ MLA ਨੂੰ ਤਾਂ ਉਹਨਾਂ MLA ਲਈ ਫਿਰ ਦੁਬਾਰਾ ਉਹਨਾਂ ਨੂੰ ਚੋਣ ਕਰਾਉਣ ਦੀ ਲੋੜ ਨਹੀਂ। ਜੇਕਰ ਇੱਕ MLA ਜਿਵੇਂ ਉਹਨਾਂ ਦੀ ਤਾਰੀਫ ਕਰਦਾ, ਜੇਕਰ ਆਮ ਆਦਮੀ ਪਾਰਟੀ ਦਾ 1 ਜਾਂ 2 MLA BJP ਚਲੇ ਜਾਂਦੇ ਨੇ ਤਦ ਉਹਨਾਂ ਨੂੰ ਅਸਤੀਫੇ ਦੇ ਕੇ ਜਾਣਾ ਪਊਗਾ ਪ੍ਰਵੀਨ ਜੀ। ਜੀ ਬਿਲਕੁਲ। ਤੇ ਉਹ ਸੀਟ ਤੇ ਦੁਬਾਰਾ ਚੋਣ ਹੋਊਗੀ। ਪਰ 2/3 ਜੇਕਰ ਕਿਸੇ ਗਰੁੱਪ ਦਾ MLA ਉਧਰ ਜਾਂਦੇ ਨੇ ਫਿਰ ਜਿਮਨੀ ਚੋਣ ਨਹੀਂ ਹੁੰਦੀ। ਹੁਣ 5 ਦਾ 2/3 3.33 ਬਣਦਾ ਸ਼ਾਇਦ। ਤੇ ਹੁਣ 3.5 MLA ਤਾਂ ਜਾ ਨਹੀਂ ਸਕਦੇ, ਘੱਟੋ ਘੱਟ 4 ਤਾਂ ਜਾਣੇ ਪੈਣਗੇ ਨਾ। ਸੋ ਜੇ 4 MLA ਉਧਰ ਜਾਂਦੇ ਨੇ ਫਿਰ ਜਿਮਨੀ ਚੋਣ ਦੇ ਅਸਾਰ ਨਹੀਂ ਹੈਗੇ। ਸੋ BJP ਫਿਰ 4 ਕੀ ਕਰੂਗੀ? ਫਿਰ 5ਵਾਂ ਵੀ ਲੈ ਜੂਗੀ। ਕਿਉਂਕਿ ਉਹਨਾਂ ਦਾ ਮਿਸ਼ਨ ਵੀ ਤਾਂ ਇਹੀ ਹੈ ਨਾ ਕਿ ਇਹਨੂੰ ਰਾਸ਼ਟਰੀ ਪਾਰਟੀ ਬਣਨ ਤੋਂ ਰੋਕਿਆ ਜਾਵੇ। ਜੀ। ਤੁਸੀਂ ਇਹ ਦੇਖੋ ਕਿ ਕੁਝ ਤੱਥ ਸਾਹਮਣੇ ਆ ਰਹੇ ਨੇ ਗੁਜਰਾਤ ਚੋਣਾਂ ਨੂੰ ਲੈ ਕੇ ਕਿ ਲਾਸਟ 1 ਘੰਟੇ 'ਚ 12 ਲੱਖ ਦੇ ਕਰੀਬ ਵੋਟਾਂ ਪਈਆਂ ਨੇ। ਜੀ। ਤੇ ਹੁਣ ਇਸ ਦੀ ਲੈ ਕੇ ਜ਼ੋਰ ਜਮਾਇ ਸ਼ੁਰੂ ਹੋ ਗਈ। ਇਹ ਤੱਥਾਂ ਦਾ ਘੋਖ ਪੜਤਾਲ ਸ਼ੁਰੂ ਹੋ ਗਈ। ਜੇਕਰ ਏਦਾਂ ਹੋਇਆ ਤਾਂ ਇਹ ਸੰਭਵ ਨਹੀਂ। ਜੀ। ਮਤਲਬ 1 ਘੰਟੇ 'ਚ 12 ਲੱਖ ਵੋਟ ਪੋਲ ਨਹੀਂ ਹੋ ਸਕਦੀ। ਜਾਂ 1 ਮਿੰਟ ਦੇ ਵਿੱਚ 40 ਤੋਂ 48 ਵੋਟਾਂ ਪੋਲ ਨਹੀਂ ਹੋ ਸਕਦੀਆਂ। ਫਿਰ ਨਹੀਂ ਹੋ ਸਕਦੀਆਂ, ਬਿਲਕੁਲ ਸਹੀ ਹੈ। ਜੇਕਰ ਇਹ ਖੇਡ ਹੋਇਆ ਤਾਂ ਇਹ ਜਾਂਚ ਦਾ ਵਿਸ਼ਾ। ਪਰ ਕਰੀਬ
40 ਦੇ ਕਰੀਬ ਸੀਟਾਂ ਜਿਹੜੀਆਂ ਨਿਕਲ ਰਹੀਆਂ, ਜਿੱਥੇ ਕਾਂਗਰਸ ਦੀ ਔਰ ਆਮ ਆਦਮੀ ਪਾਰਟੀ ਦੀ ਜੇਕਰ ਵੋਟ ਜੋੜ ਲਈ ਜਾਵੇ ਤਾਂ ਉਹ ਬੀਜੇਪੀ ਨਾਲੋਂ ਵੱਧ ਹੀ ਹੈ। ਠੀਕ ਹੈ। 40 ਦੇ ਕਰੀਬ ਸੀਟਾਂ ਜਿਹੜੀਆਂ ਨਿਕਲ ਰਹੀਆਂ, ਤੇ ਜੇ ਉਹ 40 ਸੀਟਾਂ ਮਤਲਬ ਕਿ ਜੇ ਮੰਨ ਲਓ ਆਮ ਆਦਮੀ ਪਾਰਟੀ ਦੀ ਐਂਟਰੀ ਨਾ ਹੁੰਦੀ ਤੇ ਉਹ ਕਾਂਗਰਸ ਦੀ ਹੁੰਦੀ ਤਾਂ ਸ਼ਾਇਦ ਉਹ ਕਾਂਗਰਸ ਦੀ ਝੋਲੀ ਪੈਂਦੀਆਂ। ਹੁਣ ਇਹ ਗੱਲ ਤੱਥ ਕਾਂਗਰਸ ਉਭਾਰ ਰਹੀ ਹੈ ਕਿ ਦੇਖੋ ਜੀ ਇਹ ਤਾਂ ਆਇਓ ਬੀਜੇਪੀ ਨੂੰ ਜਿਤਾਉਣ ਸੀ, ਪਰ ਅਗਲੇ ਹੁਣ ਕਹਿਣਗੇ ਕਿ ਸਾਡੀ ਤਾਂ ਟੀਮ ਨੂੰ ਇਹ ਬੀਜੇਪੀ ਪੱਟਣ ਨੂੰ ਫਿਰਦੀ ਹੈ, ਅਸੀਂ ਕਿਉਂ ਜਿਤਾਉਣ ਆਵਾਂਗੇ ਉਹਨਾਂ ਨੂੰ, ਉਹ ਤਾਂ ਸਾਨੂੰ ਰਾਸ਼ਟਰੀ ਪਾਰਟੀ ਵੰਡ ਤੋਂ ਰੋਕ ਰਹੀ ਹੈ। ਪਰ ਜੀ 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 ਇਹਦੇ ਵਿੱਚ ਇੱਕ ਹਵਾਲਾ ਹੋਰ ਆ ਰਿਹਾ, ਉਹ ਹਵਾਲਾ ਆ ਰਿਹਾ ਕਿ ਹੁਣ ਆਮ ਆਦਮੀ ਪਾਰਟੀ ਨੇ ਸੰਕੇਤ ਦੇਣੇ ਸ਼ੁਰੂ ਕਰਤੇ ਕਿ ਅਸੀਂ ਰਾਜਸਥਾਨ ਵੀ ਆ ਰਹੇ ਹਾਂ ਜੀ, ਤੇ ਇਹ ਤੋਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਕਿ ਇਸ ਲਈ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਰਾਜਸਥਾਨ ਆ ਰਹੇ ਹਾਂ ਤਾਂ ਕਿ ਬੀਜੇਪੀ ਗੁਜਰਾਤ 'ਚ ਮਿਸ਼ਨ ਲੋਟਸ ਨਾ ਚਲਾਵੇ, ਸਾਡੇ ਐਮਐਲਏ ਨੂੰ ਨਾ ਖਰੀਦੇ, ਉਹਨੂੰ ਇਹ ਖੁਸ਼ੀ ਹੋ ਜਾਵੇ ਕਿ ਭਾਈ ਰਾਜਸਥਾਨ ਵੀ ਸਾਨੂੰ ਆਮ ਆਦਮੀ ਪਾਰਟੀ ਦਵਾ ਦੂਗੀ। ਸੋ ਕੀ ਗੁਜਰਾਤ ਤੋਂ ਬਾਅਦ ਆਮ ਆਦਮੀ ਪਾਰਟੀ ਬੀਜੇਪੀ ਨੂੰ ਰਾਜਸਥਾਨ ਜਿਤਾਉਣ ਦੇ ਲਈ ਵੀ ਸਹਾਈ ਹੋਣ ਲਈ ਉੱਥੇ ਜਾ ਰਹੀ ਹੈ ਜਾਂ ਆਪ ਜਿੱਤਣ ਜਾ ਰਹੀ ਹੈ? ਜੀ, ਸੋ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਗੁਜਰਾਤ ਜਿੱਤਣ ਨਹੀਂ ਗਈ ਸੀ ਆਮ ਆਦਮੀ ਪਾਰਟੀ, ਉੱਥੇ ਉਹਦਾ ਮਿਸ਼ਨ ਰਾਸ਼ਟਰੀ ਪਾਰਟੀ ਬਣਨਾ ਸੀ ਜਿਹ ਚੋਂ ਕਾਮਯਾਬ ਰਹੀ, ਪਰ ਉਹਦੇ ਲਈ ਜਿੱਥੇ 6% ਵੋਟਾਂ ਹੋਣੀਆਂ ਜ਼ਰੂਰੀ ਹੈ ਉੱਥੇ 2 ਐਮਐਲਏ ਵੀ ਘੱਟੋ ਘੱਟ ਹੋਣੇ ਜ਼ਰੂਰੀ ਹੈ, ਪਰ ਜੇ 4 ਐਮਐਲਏ ਟੁੱਟ ਗਏ ਤਾਂ ਉਹ ਰਾਸ਼ਟਰੀ ਪਾਰਟੀ ਵਾਲਾ ਮਸਲੇ ਤੇ ਪਾਣੀ ਫਿਰ ਜਾਣਾ। ਸੋ ਕੀ ਉਸ ਰਾਸ਼ਟਰੀ ਪਾਰਟੀ ਵਾਲੀ ਬਹਾਲੀ ਨੂੰ ਬਰਕਰਾਰ ਰੱਖਣ ਲਈ ਜਾਂ ਜਿਹੜੇ ਇਹ ਦੋਸ਼ ਲੱਗਦੇ ਬੀਜੇਪੀ ਦੀ ਬੀ ਟੀਮ ਹੈ ਉਸ ਨੂੰ ਸੱਚ ਸਾਬਤ ਕਰਨ ਲਈ ਬੀਜੇਪੀ ਨੂੰ ਜਿਤਾਉਣ ਲਈ ਹੁਣ ਰਾਜਸਥਾਨ ਦਾ ਰੁਖ ਕਰਨ ਜਾ ਰਹੀ ਹੈ ਆਮ ਆਦਮੀ ਪਾਰਟੀ। ਇਹ ਕਵਾਇਦ ਸਿਰਫ ਬੀਜੇਪੀ ਦੀ ਸਹਿਯੋਗ ਲਈ ਹੈ ਕਿ ਭਾਈ 27 ਤੱਕ ਤੁਸੀਂ ਤੇ ਉਹ ਤੋਂ ਬਾਅਦ ਕੇਜਰੀਵਾਲ, ਇਹ ਉਸ ਕਵਾਇਦ 'ਚ ਕੋਈ ਅੰਦਰ ਖਾਤੇ ਸਮਝੌਤੇ ਦਾ ਤਹਿਤ ਕਾਰਵਾਈ ਹੋ ਰਹੀ ਹੈ ਜਾਂ ਸੱਚਮੁੱਚ ਮਿਸ਼ਨ ਲੋਟਸ ਚੱਲ ਰਿਹਾ ਹੈ। ਹੁਣ 5 ਐਮਐਲਏ ਇੱਥੇ ਲੁਕੋਏ ਨੇ ਜਾਂ ਘੁੰਮਣ ਆਏ ਨੇ, ਇਹ ਸਵਾਲ ਖੜਾ ਹੋ ਗਿਆ। ਜੀ ਜੀ ਬਿਲਕੁਲ।